ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 3 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਦੀ ਗੱਲ ਕਰ ਲਈਏ। ਅੱਜ ਚੌਥਾ ਦਿਨ ਹੈ ਡਿਫੈਕਟੋ ਮਾਰਸ਼ਾਅੱਲਾ ਜਿਹੜਾ ਪਾਕਿਸਤਾਨ 'ਚ ਆਸਿਮ ਮੁਨੀਰ ਸਾਹਿਬ ਨੇ ਲਾ ਛੱਡਿਆ, ਉਹਦਾ ਅੱਜ ਚੌਥਾ ਦਿਨ ਹੈ। ਰਿਟਾਇਰਮੈਂਟ ਹੋਈ ਨੂੰ ਤੇ 5 ਦਿਨ ਹੋ ਗਏ ਨੇ। ਹੁਣ ਤੇ ਖੈਰ ਇਸ ਵੇਲੇ ਟਿਕਟੌਕ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਇੱਕ ਨਜ਼ਮ ਚੱਲਣ ਡਈ ਹੈ ਵੀ ਚੈਚਾ ਵਰਦੀ ਲਾਉਂਦਾ ਕਿਉਂ ਨਹੀਂ, ਪੈਨਸ਼ਨ ਲੈ ਤੇ ਘਰ ਨੂੰ ਜਾ, ਸਾਡੀ ਜਾਨ ਛੱਡ ਛੱਡ ਹੁਣ ਵਰਦੀ ਲਾ ਛੱਡ। ਹੁਣ ਪਤਾ ਨਹੀਂ ਆਸਿਮ ਮੁਨੀਰ ਸਾਹਿਬ ਵਰਦੀ ਲਾਈ ਹੈ ਜਾਂ ਨਹੀਂ, ਕਿਉਂਕਿ ਰੌਲਾ ਜਿਹੜਾ ਉਹ ਲੰਮਾ ਰੌਲਾ ਕੀ ਹੈ, ਗਲਤੀ ਨਹੀਂ ਬਲਕਿ ਗਲਤਾਨ ਹੋ ਗਿਆ। ਰੌਲਾ ਤੇ ਖਿੱਲਰ ਖੁੱਲਰ ਗਿਆ, ਆਂਦੇ ਨਾ ਰਾਇਤਾ ਖਿੱਲਰ ਗਿਆ। ਇਹ ਰਾਇਤਾ ਨਹੀਂ ਖਿੱਲ ਰਿਹਾ, ਇਹ ਤੇ ਰਾਇਤੇ ਤੋਂ ਕੋਈ ਲੰਮੀ ਚੌੜੀ ਸ਼ਾਇਦ ਖਿੱਲਰ ਗਈ ਹੈ ਤੇ ਇਹ ਹੁਣ ਇਕੱਠਾ ਨਹੀਂ ਹੋਣਾ ਕੰਮ। ਉਹਦੀ ਵਜ੍ਹਾ ਕੀ ਹੈ? ਚੇਅਰਮੈਨ ਡਿਫੈਂਸ ਫੋਰਸ ਤੇ ਨਵਾਂ ਆਪਣਾ ਚੇਅਰਮੈਨ ਆਖਦਾ ਚੀਫ ਆਫ ਡਿਫੈਂਸ ਫੋਰਸਿਸ, ਇਹ ਤਾਂ ਨਵਾਂ ਅਹੁਦਾ ਬਣਿਆ ਸੀ। ਇਹ ਤੇ ਅਜੇ ਕਿਸੇ ਨੇ ਖਾਰੇ ਚੜ੍ਹਨਾ ਸੀ, ਲਾੜੇ ਨੇ ਘੋੜੀ ਲਿਆਉਣੀ ਸੀ, ਕਿਸੇ ਨੇ ਘੋੜੀ ਖਿਲਾਰਨੀ ਸੀ, ਉਸ ਘੋੜੀ ਦੇ ਉੱਤੇ ਕਿਸੇ ਨੇ ਸਵਾਰ ਹੋਣਾ ਸੀ। ਇਹ ਤੇ ਬਾਅਦ ਦੀਆਂ ਗੱਲਾਂ ਨੇ। ਉਹ ਜਿਹੜਾ ਆਰਮੀ ਚੀਫ ਦਾ ਅਹੁਦਾ ਸੀ ਉਹ ਵੀ 28-29 ਨਵੰਬਰ ਨੂੰ ਮੁੱਕ ਗਿਆ ਤੇ ਉਹਦਾ ਨੋਟੀਫਿਕੇਸ਼ਨ ਨਹੀਂ ਹੋਇਆ। ਤੇ ਹੁਣ ਕਈ ਲੋਕ ਆਂਦੇ ਨੇ ਕਿ ਜੀ ਇਹ ਤੁਸੀਂ ਟਰੱਕ ਦੀ ਬੱਤੀ ਦੇ ਪਿੱਛੇ ਲੱਗੇ ਹੋ ਤੇ ਲਾ ਰਹੇ ਹੋ ਤੇ ਗਿੱਲ ਸਾਹਿਬ ਇਹ ਹੋ ਗਿਆ ਤੇ ਉਹ ਹੋ ਗਿਆ। ਨਵਾਜ਼ ਸ਼ਰੀਫ ਜਿਹੜਾ ਉਹ ਕਦੀ ਵੀ ਐਂਟੀ ਇਸਟੈਬਲਿਸ਼ਮੈਂਟ ਨਹੀਂ ਬਣ ਸਕਦਾ, ਇਹ ਸਿਰਫ ਉਹਨੂੰ ਨਵੇਂ ਕੱਪੜੇ ਪਵਾ ਕੇ ਤੇ ਨਵਾਜ਼ ਸ਼ਰੀਫ ਸਾਹਿਬ ਦੀ ਮਸ਼ਹੂਰੀ ਕੀਤੀ ਜਾ ਰਹੀ, ਉਹਨਾਂ ਨੂੰ ਬੜਾ ਭਾਰਾ ਪਹਿਲਵਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਨਾ ਨਾ ਨਾ, ਇੰਜ ਨਾ ਕਰੋ, ਏਡੇ ਕਮਲੇ ਨਹੀਂ ਬਣੀਦਾ ਹੁੰਦਾ। ਨਵਾਜ਼ ਸ਼ਰੀਫ ਸਾਹਿਬ ਇਹ ਕੋਈ ਐਂਟੀ ਇਸਟੈਬਲਿਸ਼ਮੈਂਟ ਜਾਂ ਕੋਈ ਕਿਸੇ ਅਖਲਾਕੀਆਤ ਜਾਂ ਕਵਾਨੀਨ ਜਾਂ ਇਹਨਾਂ ਮਾਮਲਿਆਂ 'ਚ ਨਹੀਂ ਕਰਨ ਡਏ। ਇਹ ਤੇ ਤਾਕਤ ਦੇ ਸੌਦੇ ਨੇ ਸੋਹਣਿਓ। ਇਹ ਤੇ ਜਿਹੜਾ ਚੋਰੀ ਦਾ ਮਾਲ ਹੈ ਉਹਦੇ ਵਿੱਚ ਵੰਡ ਦੇ ਸੌਦੇ ਨੇ ਸਾਰੇ। ਇਸ ਵੇਲੇ ਹੋਇਆ ਕੀ ਹੈ ਕਿ ਫੀਲਡ ਮਾਰਸ਼ਲ ਸਾਹਿਬ ਦੇ ਕੋਲ ਪਹਿਲਾਂ ਕੀ ਸੀ, ਜ਼ਰਾ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ ਤਾਂ ਕਿ ਤੁਹਾਨੂੰ ਚਾਨਣ ਹੋ ਜਾਏ, ਅੱਖਾਂ ਖੁੱਲ੍ਹ ਜਾਣ। ਕਿਉਂਕਿ ਕਈ ਬੰਦੇ ਤੁਹਾਨੂੰ ਇਹ ਸੌਦਾ ਵੇਚਦੇ ਨੇ ਕਿ ਯਾਰ ਨਵਾਜ਼ ਸ਼ਰੀਫ ਜਾਂ ਸ਼ਹਬਾਜ਼ ਸ਼ਰੀਫ ਇਹਨਾਂ ਦੇ ਕੋਲ ਕਿਹੜੀ ਇਸ ਵੇਲੇ ਐਡੀ ਫੈਸਿਲਿਟੀ ਹੈ ਕਿ ਇਹ ਕਿਸੇ ਤਰੀਕੇ ਨਾਲ ਖਲੋ ਸਕਣ ਫੀਲਡ ਮਾਰਸ਼ਲ ਦੇ ਸਾਹਮਣੇ। ਇਹ ਨਹੀਂ ਖਲੋ ਸਕਦੇ। ਲੋਕੀ ਆਉਂਦੇ ਨੇ ਕਿ ਇਹ ਇਸ ਲਈ ਨਹੀਂ ਖਲੋ ਸਕਦੇ ਕਿ ਇਹਨਾਂ ਦੇ ਪੱਲੇ ਹੀ ਕੁਝ ਨਹੀਂ, ਸੀਟਾਂ ਇਹਨਾਂ ਜਿੱਤੀਆਂ ਨਹੀਂ। ਇਹ ਕਿਵੇਂ ਖਲੋ ਸਕਦੇ ਨੇ? ਇਹ ਸਾਰਾ ਕੁਝ ਅੱਖਾਂ ਦਾ ਹਨੇਰਾ, ਇਹ ਲੋਕਾਂ ਨੂੰ ਪਾਗਲ ਬਣਾਉਣ ਦੇ ਚਾਰੇ ਨੇ ਸਾਰੇ ਦੇ ਸਾਰੇ, ਅੰਦਰੋਂ ਇੱਕੋ ਹੀ ਕੁਝ ਨੇ, ਨਾ ਚਾਹਨ ਇਸ ਤਰ੍ਹਾਂ ਨਹੀਂ। ਰੌਲਾ ਇਹ ਹੈ ਕਿ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹ ਆਰਮੀ ਚੀਫ ਤੇ ਪਹਿਲਾਂ ਹੀ ਸਨ ਔਰ ਆਰਮੀ ਚੀਫ ਪਾਕਿਸਤਾਨ 'ਚ ਸਭ ਤੋਂ ਤਾਕਤਵਰ ਹੈ, ਜ਼ਾਹਿਰ ਹੈ। ਲੇਕਿਨ ਸ਼ਰੀਫ ਖਾਨਦਾਨ ਨੂੰ ਇਹ ਸੀ ਵੀ 3 ਸਾਲ ਮੁੱਕਣਗੇ, ਫਿਰ ਕੋਈ ਐਕਸਟੈਂਸ਼ਨ ਦੇਵਾਂਗੇ, ਫਿਰ ਭਾਈ ਹੁਣੀ ਸਾਡੇ ਹੱਥ ਥੱਲੇ ਰਹਿਣਗੇ, ਕੋਈ ਵਿੱਚ ਆਪਣੇ ਬੰਦੇ ਵੀ ਲਵਾ ਲਾਂਗੇ, ਕੋਈ DGISI ਸਾਡੀ ਮਰਜ਼ੀ ਦਾ ਲੱਗ ਜਾਏਗਾ, ਕੋਈ ਕੰਮ ਚੱਲਦਾ ਰਹੇਗਾ ਗਾਂ। ਹੁਣ 27ਵੀਂ ਤਰਮੀਮ ਦੇ ਵਿੱਚ ਫੀਲਡ ਮਾਰਸ਼ਲ ਸਾਹਿਬ ਨੇ ਤੁੰਨ ਪਿੰਨ ਕੇ ਇਹਨਾਂ ਕੋਲੋਂ, ਉਸ ਵੇਲੇ ਤਾਂ ਜ਼ਾਹਿਰ ਹੈ ਅਗਰ ਇਹ ਕੁਸਕਦੇ ਤੇ ਉਹਨਾਂ ਕੰਨਾਂ ਦੇ ਹੇਠ ਦੇਣੀ ਸੀ, ਕਿਉਂਕਿ ਪੂਰੀ ਫੀਲਡਿੰਗ ਲਾਈ ਸੀ ਉਹਨਾਂ ਨੇ। ਇਹਨਾਂ ਦੇ ਕੋਲੋਂ ਉਹਨਾਂ ਲਿਖਵਾ ਲਿਆ ਵੀ ਮੈਂ ਹੁਣ ਸਾਰਿਆਂ ਦਾ ਹੀ ਪਿਓ ਬਣ ਗਿਆ ਸਿਸਟਮ ਦਾ। ਏਅਰ ਫੋਰਸ ਵੀ ਮੇਰੇ ਥੱਲੇ, ਨੇਵੀ ਵੀ ਮੇਰੇ ਥੱਲੇ, ਆਰਮੀ ਵੀ ਮੇਰੇ ਥੱਲੇ, ਰਾਕਟ ਫੋਰਸ ਜਿਹੜੀ ਨਵੀਂ ਬਣੀ ਉਹ ਵੀ ਮੇਰੇ ਥੱਲੇ, ਐਟਮ ਬੰਬ ਵੀ ਮੇਰੇ ਥੱਲੇ, ਮਤਲਬ ਹਰ ਸ਼ੈ ਹੀ ਮੇਰੇ ਥੱਲੇ, ਪੰਜ ਦੀਆਂ 5 ਫੋਰਸਾਂ ਮੇਰੇ ਥੱਲੇ। ਤੇ ਜਿਹੜਾ ਚੀਫ ਆਫ ਡਿਫੈਂਸ ਫੋਰਸ ਉਹ ਵੀ ਮੈਂ, ਆਰਮੀ ਦਾ ਚੀਫ ਵੀ ਮੈਂ, ਸਮਝ ਰਹੇ ਹੋ ਨਾ। ਤੇ ਇਹਨਾਂ ਦੇ ਸਿਆਸੀ ਗੁਰੂ ਵੀ ਇਸ ਵੇਲੇ ਉਹ ਵੀ ਆਸਿਮ ਮੁਨੀਰ ਸਾਹਿਬ ਹੀ ਨੇ, ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਫਾਰਮ 47 ਤੇ। ਉਸ ਵੇਲੇ ਉਹ ਮੋਹਰਾਂ ਤੇ ਲਾ ਛੱਡੀਆਂ ਉਹਨਾਂ ਨੇ 27 ਜਿਹੜੀ 27ਵੀਂ ਅਮੈਂਡਮੈਂਟ ਸੀ, ਤਰਮੀਮ ਸੀ, ਜਿਸ ਵੇਲੇ ਹੋ ਗਈ। ਹੁਣ ਤੁਹਾਡੇ 'ਚੋਂ ਕਈ ਸਾਰੇ ਸਵਾਲ ਪੁੱਛਦੇ ਨੇ ਵੀ ਉਦੋਂ ਕਿਉਂ ਨਾ ਜਵਾਬ ਦਿੱਤਾ, ਉਦੋਂ ਨੋਟੀਫਿਕੇਸ਼ਨ ਕਿਉਂ ਨਾ ਦਿੱਤਾ, ਜਵਾਬ ਕਿ ਅਸੀਂ ਨਹੀਂ ਇਹ ਕੰਮ ਕਰਨਾ। ਉਦੋਂ ਜਵਾਬ ਦਿੰਦੇ ਤੇ ਉਹਨਾਂ ਡੰਡੇ ਰੱਖਣੇ ਸਨ ਮੋਹਰਾਂ ਤੇ, ਉਹਨੂੰ ਬਣਾਉਣਾ ਸੀ ਬਿਲਾਵਲ ਭੁੱਟੋ ਨੂੰ ਵਜ਼ੀਰ ਆਜ਼ਮ ਤੇ ਆਪਣੀ ਤਰਮੀਮ ਕਰਾ ਲੈਣੀ ਸੀ। ਅਗਲਿਆਂ ਇੰਤਜ਼ਾਰ ਕੀਤਾ ਤੇ ਐਨ ਉਹ ਕਈ ਵਾਰੀ ਤੁਸੀਂ ਕੋਈ ਚੋਰ ਫੜੋ ਨਾ ਤੇ ਉਹ ਚੋਰ ਰੌਲਾ ਪਾ ਦਿੰਦਾ ਉਹ ਮੇਰਾ ਫੋੜਾ, ਮਤਲਬ ਚੋਰ ਨੂੰ ਜਿੱਥੋਂ ਫੜਿਆ ਹੁੰਦਾ ਨਾ ਤੇ ਉਹ ਕਈ ਵਾਰੀ ਰੌਲਾ ਪਾਉਂਦਾ ਉਹ ਮੇਰਾ ਫੋੜਾ ਇੱਥੇ ਦੁੱਖ ਗਿਆ। ਉਹ ਜਿਹੜਾ ਫੜਨ ਵਾਲਾ ਬੰਦਾ, ਕਈ ਜਿਹੜੇ ਭੋਲੇ ਹੁੰਦੇ ਨੇ ਉਹਨਾਂ ਨੂੰ ਚੇਤਾ ਭੁੱਲ ਜਾਂਦਾ, ਮੈਂ ਚੋਰ ਨੂੰ ਫੜਿਆ, ਫੋੜਾ ਦੁੱਖ ਵੀ ਗਿਆ, ਤਾਂ ਖੈਰ ਉਹ ਛੱਡ ਦਿੰਦੇ ਨੇ ਵੀ ਯਾਰ ਇਹਦਾ ਫੋੜਾ ਦੁੱਖ ਗਿਆ, ਇੰਨੇ ਚਿਰ ਨੂੰ ਨਿਕਲ ਕੇ ਜਿਹੜਾ ਉਹ ਗਿਆ। ਇਹੀ ਕੰਮ ਸ਼ਹਬਾਜ਼ ਸ਼ਰੀਫ ਵਗੈਰਾ ਨੇ ਕੀਤਾ। ਤੁਹਾਨੂੰ ਪਤਾ ਵੀ 4-5 ਸਾਲ ਤੋਂ ਸ਼ਹਬਾਜ਼ ਸ਼ਰੀਫ ਸਾਹਿਬ ਦੀ ਲੱਕ ਦੇ ਵਿੱਚ ਦਰਦ ਹੀ ਨਹੀਂ ਹੋਇਆ। ਅਚਾਨਕ 4-5 ਸਾਲਾਂ ਬਾਅਦ ਦੋਹਰੇ ਉਹਨਾਂ ਦੀ ਲੱਕ 'ਚ ਦਰਦ ਹੋਇਆ ਤੇ ਉਹ ਨਿਕਲ ਗਏ ਇੰਗਲੈਂਡ। ਉੱਥੇ ਜਾ ਕੇ ਉਹ ਲੰਮਿਆਂ ਪੈ ਗਏ ਤੇ ਅਸਲ ਦੇ ਵਿੱਚ ਉਹਨਾਂ ਫੀਲਡ ਮਾਰਸ਼ਲ ਨੂੰ ਪਿੱਛੇ ਲੰਮਿਆਂ ਪਾ ਦਿੱਤਾ। ਜਿਸ ਵੇਲੇ 27 ਤਾਰੀਖ ਦਾ ਦਿਨ ਲੰਘ ਗਿਆ, ਹੁਣ ਫੀਲਡ ਮਾਰਸ਼ਲ ਦੇ ਵਿੱਚ ਉਹ ਜਾਨ ਕੋਈ ਨਹੀਂ। ਹੁਣ ਤਾਂ ਮਾਰਸ਼ਾਲਾ ਵੀ ਨਹੀਂ ਲੱਗਣੀ, ਹੁਣ ਕਹਿਣ ਦੇ ਉੱਤੇ ਮਾਰਸ਼ਾਲਾ ਵੀ ਨਹੀਂ ਲੱਗਣੀ ਹੈ। ਸੁਣ ਲਓ ਗੱਲ। ਹੁਣ ਫੀਲਡ ਮਾਰਸ਼ਲ ਸਾਹਿਬ ਨੂੰ ਅਗਲਿਆਂ ਨੇ ਬਿਲਕੁਲ ਸਾਵਾਂ ਕਰ ਦਿੱਤਾ, ਦਾਣਿਆਂ ਤੋਂ 2 ਤੋਲ।
ਇਹ ਪਿੰਡਾਂ ਦੇ ਲੋਕ ਸਮਝਦੇ ਨੇ ਵੀ ਦਾਣਿਆਂ ਤੋਂ ਦੋ ਤੋਲ ਕਿਹੜੀ ਸ਼ੈ ਮਿਲਦੀ ਹੈ, ਵੀ ਜਿੰਨੇ ਦਾਣੇ ਦਿਓਗੇ ਉਸ ਤੋਂ 2 ਤੋਲ, 2 ਵਾਰੀ ਉਨੀ। ਅਗਰ ਤੁਸੀਂ ਦਾਣੇ ਕਿਲੋ ਦਿੱਤੇ ਨੇ ਤਾਂ 2 ਕਿਲੋ ਸ਼ੈ ਲੱਭੇਗੀ। ਫੀਲਡ ਮਾਰਸ਼ਲ ਸਾਹਿਬ ਦੀ ਕੀਮਤ ਜਿਹੜੀ ਅੱਗੇ ਸੋਨੇ ਦੇ ਭਾਅ ਤੋਲਿਆਂ ਦੇ ਵਿੱਚ ਵਿਕਣ ਡਈ ਸੀ, ਉਹ ਹੁਣ ਦਾਣਿਆਂ ਤੋਂ 2 ਤੋਲ ਵਿਕਣ ਡਿਆ। ਅਤੇ ਅਗਲੇ ਥੋੜ੍ਹੇ ਦਿਨਾਂ ਦੇ ਵਿੱਚ ਇਹ ਜਨਾਬੇ ਵਾਲਾ ਕਿਸੇ ਨੇ ਮੁਫਤ ਦੇ ਵਿੱਚ ਵੀ ਨਹੀਂ ਚੁੱਕਣਾ ਫੀਲਡ ਮਾਰਸ਼ਲ ਸਾਹਿਬ ਨੂੰ ਜਿੱਥੇ ਪਏ ਨੇ। ਫੀਲਡ ਮਾਰਸ਼ਲ ਸਾਹਿਬ ਰਿਟਾਇਰਡ ਹੋ ਗਏ, ਉਹਨਾਂ ਦੀ ਜਿਹੜੀ ਉਹਨਾਂ ਦੇ ਅਹੁਦੇ ਦੀ ਜਿਹੜੀ ਉਹਨਾਂ ਦੀ ਮਿਆਦ ਸੀ ਉਹਦੀ ਫਾਤਿਹਾ ਪੜ੍ਹੀ ਗਈ। ਹੁਣ ਅਗਰ ਉਹਨਾਂ ਰਿਟਾਇਰਮੈਂਟ ਤੋਂ ਬਾਅਦ, ਇਹ ਦੂਜੀ ਰਿਟਾਇਰਮੈਂਟ ਤੋਂ ਬਾਅਦ ਮਤਲਬ ਤੀਜੀ ਵਾਰੀ ਐਕਸਟੈਂਸ਼ਨ ਲੈਣੀ ਹੈ ਔਰ ਉਹਦਾ ਲੈਣਾ ਹੈ, ਅਤੇ ਉੱਥੇ ਹੁਣ ਉਹਨਾਂ ਨੂੰ ਸ਼ਰੀਫਾਂ ਦੇ ਪੈਰਾਂ 'ਚ ਪੈ ਕੇ ਲੈਣਾ ਪੈਣਾ ਹੈ ਉਹਨਾਂ ਦੀ ਮਰਜ਼ੀ ਦੇ ਨਾਲ। ਹੁਣ ਇੱਥੇ ਤੁਸੀਂ ਉਹ ਜਵਾਬ ਤੁਹਾਨੂੰ ਲੱਭ ਗਿਆ ਵੀ ਸ਼ਰੀਫ ਜਿਹੜੇ ਨੇ ਇਸਟੈਬਲਿਸ਼ਮੈਂਟ ਦੇ ਜਨਾਬ ਉਹ ਐਂਟਾਈ ਨਹੀਂ ਹੈਗੇ, ਬਿਲਕੁਲ ਨਹੀਂ ਹੈਗੇ, ਉਹ ਵੀ ਪੈਰਾਂ 'ਚ ਬਹਿਣ ਨੂੰ ਤਿਆਰ ਨੇ, ਪਰ ਉਹਨਾਂ ਦੇ ਇਖਤਿਆਰਾਤ 'ਤੇ ਕਬਜ਼ਾ ਨਾ ਕਰੋ। ਇਸ ਵੇਲੇ ਫੀਲਡ ਮਾਰਸ਼ਲ ਨੇ ਫਾਈਨਾਂਸ ਮਿਨਿਸਟਰੀ ਵੀ ਕੋਲ ਰੱਖੀ ਹੈ ਪਾਕਿਸਤਾਨ ਦੀ, ਔਰੰਗਜ਼ੇਬ ਸਾਹਿਬ ਨੂੰ ਲਾ ਕੇ। ਇੰਟੀਰੀਅਰ ਮਿਨਿਸਟਰੀ ਵੀ ਕੋਲ ਰੱਖੀ ਹੈ ਮੋਹਸਨ ਨਕਵੀ ਸਾਹਿਬ ਨੂੰ ਲਾ ਕੇ। ਜਿਹੜੀ ਪੰਜਾਬ ਦਾ ਨਜ਼ਮੋ ਨਸਕ ਹੈ ਸਾਰੇ ਦਾ ਸਾਰਾ, ਉਹ ਚੀਫ ਸੈਕਟਰੀ ਆਪ ਲਾਇਆ ਆਪਣਾ, IG ਪੰਜਾਬ ਆਪ ਲਾਇਆ ਆਪਣਾ। ਜਿਹੜੇ ਸੈਕਟਰ ਕਮਾਂਡਰ ਨੇ ਉਹ ਮਰਜ਼ੀ ਨਾਲ ਸਾਰੇ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰਾਂ ਨੂੰ ਚਲਾਉਂਦੇ ਨੇ। ਬਾਜੀ ਸਿਰਫ ਟਿਕਟੌਕ ਬਣਾ ਸਕਦੀ ਹੈ ਅਤੇ ਫਿਰ ਤੁਰ ਸਕਦੀ ਹੈ। ਸ਼ਰੀਫਾਂ ਦਾ ਤਾਂ ਉਹਨਾਂ ਮੱਕੂ ਠੱਪ ਕੇ ਰੱਖ ਦਿੱਤਾ ਹੈ, ਅਤੇ ਹੁਣ ਸ਼ਰੀਫਾਂ ਨੇ ਵਾਪਸ ਫੀਲਡ ਮਾਰਸ਼ਲ ਦਾ ਮੱਕੂ ਠੱਪ ਦਿੱਤਾ। ਅਤੇ ਹੁਣ ਜ਼ਾਹਿਰ ਹੈ ਉਹਨਾਂ ਨੇ ਮੱਕੂ ਠੱਪਿਆ ਇਹੋ ਜਿਹੇ ਟਾਈਮ। ਇੰਝ ਹੀ ਹੈ ਨਾ, ਕੋਈ ਬੰਦਾ ਨਹਾਉਣ ਵੜਿਆ ਅੰਦਰ ਤਲਾਬ 'ਚ ਅਸੀਂ ਪੰਜਾਬੀ ਤਲਾਅ ਆਖ ਦਿੰਦੇ ਨੇ, ਅੱਗੋਂ ਬੇਖਤਮ ਕਰ ਦਿੰਦੇ ਨੇ। ਕੋਈ ਬੰਦਾ ਛੱਪੜ 'ਚ, ਅਸਲ ਦੇ ਵਿੱਚ ਤਾਂ ਫੀਲਡ ਮਾਰਸ਼ਲ ਛੱਪੜ 'ਚ ਹੀ ਵੜਿਆ ਸੀ, ਤਲਾਅ 'ਚ ਤਾਂ ਕੋਈ ਨਹੀਂ ਸੀ ਵੜਿਆ। ਗੰਦੇ ਕੰਮ ਜੋ ਕਰਨ ਡਿਆ ਸੀ, ਇਹ ਇਸਤਸਨਾਤ, ਐਕਸਟੈਂਸ਼ਨ, ਇਹ ਸਾਰੇ ਗੰਦੇ ਕੰਮ ਕਰਦਾ ਸੀ। ਅਤੇ ਉਹ ਸ਼ਰੀਫ ਪਤਿਆ ਕੇ ਲੈ ਗਏ ਵੀ ਚੌਧਰੀ ਸਾਹਿਬ ਇਸ਼ਨਾਨ ਕਰ ਲਓ, ਜ਼ਰਾ ਨਹਾ ਲਓ। ਮਤਲਬ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਨਹਾਈ ਵੀ ਘੱਟ ਹੀ ਕਰਦੇ ਨੇ, ਤੁਹਾਨੂੰ ਪਤਾ, ਜੇ ਕੰਮ 'ਚ ਭੈੜਿਆਂ 'ਚ ਲੱਗੇ ਰਹਿੰਦੇ ਨੇ। ਉਹਨਾਂ ਕਿਹਾ ਚਲੋ ਨਹਾ ਲਓ। ਉਹ ਜਿਸ ਵੇਲੇ ਛੱਪੜ 'ਚ ਵੜੇ ਨਹਾਉਣ ਨੂੰ, ਅਤੇ ਬਾਹਰੋਂ ਅਗਲਿਆਂ ਨੇ ਇਹਨਾਂ ਦੀ ਜੁੱਤੀ ਵੀ ਚੁੱਕੀ ਹੈ ਅਤੇ ਲੰਗੋਟ ਵੀ ਚੁੱਕਿਆ ਅਤੇ ਭੱਜ ਗਏ ਨੇ। ਉਹ ਨਿੱਕਾ ਚਾਚਾ ਭੱਜ ਗਿਆ ਲੰਗੋਟ ਚੁੱਕ ਕੇ, ਅਤੇ ਹੁਣ ਫੀਲਡ ਮਾਰਸ਼ਲ ਸਾਹਿਬ ਪਾਣੀ ਦੇ ਵਿੱਚ ਹੀ ਖਲੋਤੇ ਨੇ। ਅਤੇ ਉਹ ਜਿਹੜਾ ਆਉਂਦੇ ਨਾ ਗੋਡੇ ਗੋਡੇ ਪਾਣੀ ਓਨਾ ਹੈ ਗੋਡੇ ਗੋਡੇ। ਹੁਣ ਆਪ ਸੋਚੋ ਵੀ ਜੇ ਬੰਦਾ ਬਿਲਕੁਲ ਅਲਫਨੰਗਾ ਹੋਵੇ ਅਤੇ ਗੋਡੇ ਗੋਡੇ ਪਾਣੀ ਹੋਵੇ, ਮਤਲਬ ਗੋਡਿਆਂ ਤੱਕ ਪਾਣੀ ਹੋਵੇ, ਅਤੇ ਉਹ ਤਾਂ ਫਿਰ ਅਲਫਨੰਗਾ ਹੀ ਖਲੋਤਾ ਹੋਇਆ ਨਾ। ਇਸ ਲਈ ਹੁਣ ਅਮਰੇ ਮਜਬੂਰੀ ਫੀਲਡ ਮਾਰਸ਼ਲ ਸਾਹਿਬ ਛੱਪੜ ਦੇ ਵਿੱਚ ਥੱਲੇ ਬਹਿ ਗਏ ਨੇ, ਭੁੰਜੇ। ਇਹਨੂੰ ਭੁੰਨੇ ਵੀ ਕਹਿੰਦੇ ਨੇ ਕਈ ਪੰਜਾਬੀ ਦੇ, ਕਈ ਜਗ੍ਹਾ 'ਤੇ ਭੁੰਜੇ ਆਖਦੇ ਨੇ, ਕਈ ਜਗ੍ਹਾ 'ਤੇ ਭੁੰਨੇ ਆਖਦੇ ਨੇ, ਮਤਲਬ ਜ਼ਮੀਨ 'ਤੇ ਬਹਿ ਜਾਣਾ, ਥੱਲੇ ਬਹਿ ਜਾਣਾ। ਫੀਲਡ ਮਾਰਸ਼ਲ ਸਾਹਿਬ ਥੱਲੇ ਬਹਿ ਗਏ ਨੇ, ਭੁੰਨੇ ਬਹਿ ਗਏ ਨੇ। ਹੁਣ ਮੇਰਾ ਮਤਲਬ ਗੋਡੇ ਇਕੱਠੇ ਕਰਕੇ ਥੱਲੇ ਬਹਿ ਗਏ ਨੇ, ਕਿਉਂਕਿ ਗੋਡੇ ਗੋਡੇ ਪਾਣੀ ਹੈ। ਜੇ ਖਲੋਤੇ ਮਤਲਬ ਮਾਰਸ਼ਾਲਾ ਲਾਈ ਅਤੇ ਪਹਿਲਾਂ ਹੀ ਮੇਰਾ ਮਤਲਬ ਅਲਫਨੰਗੇ ਨੇ, ਹੋਰ ਅਲਫਨੰਗੇ ਹੋ ਜਾਣਗੇ। ਉਹ ਹੁਣ ਥੱਲੇ ਬਹਿ ਗਏ ਨੇ, ਅਤੇ ਉਦੋਂ ਲਾਗੋਂ ਦੀ ਜਿਹੜੇ ਲੋਕੀ ਲੰਘਣ ਡਏ ਨੇ, ਮੇਰਾ ਮਤਲਬ ਲੋਕੀ ਸਮਝੋ ਕੋਈ 20 ਲੱਖ ਕਰਨ ਵਾਲਾ ਲੰਘਣ ਡਿਆ, ਕੋਈ ਸਾਫੀ ਲੰਘਣ ਡਿਆ, ਕੋਈ ਹੋਰ ਉਹ ਸੈਨਤਾ ਮਾਰਦੇ ਫਿਰਦੇ ਨੇ, ਉਹ ਜਨਾਬ ਕੋਈ ਗੱਲਾਂ ਕਰਦੇ ਫਿਰਦੇ ਨੇ, ਉਹ ਕੋਈ ਮੇਰਾ ਮਤਲਬ ਹੈ ਕਿ ਉਹ ਮਖੌਲ ਉਡਾਉਂਦੇ ਫਿਰਦੇ ਨੇ, ਜੁਗਤਾ ਮਾਰਦੇ ਫਿਰਦੇ ਨੇ। ਹੁਣ ਫੀਲਡ ਮਾਰਸ਼ਲ ਨੂੰ ਪਤਾ ਨਹੀਂ ਵੀ ਹੱਸਾਂ ਕਿ ਰੋਵਾਂ ਇਸ ਗੱਲ 'ਤੇ। ਅਤੇ ਫੀਲਡ ਮਾਰਸ਼ਲ ਸਾਹਿਬ ਹੁਣ ਪਾਣੀ ਇੰਨਾ ਨਹੀਂ ਹੈਗਾ ਵੀ ਥੱਲੇ ਬਹਿ ਜਾਣ ਅਤੇ ਆਪ ਮੇਰਾ ਮਤਲਬ ਉਹਦੇ ਵਿੱਚ ਹੀ ਆ ਜਾਣ। ਉਹ ਪਾਣੀ ਇੰਨਾ ਆ ਗਿਆ ਵੀ ਥੱਲੇ ਬਹਿ ਕੇ ਵੀ ਜਿਹੜਾ ਨਾ ਉਹ ਬਸ ਹਿੱਕ ਤੱਕ ਹੀ ਪਾਣੀ ਜਿਹੜਾ ਆਉਂਦਾ, ਉੱਤੋਂ ਸਾਰੇ ਨੰਗੇ ਬੈਠੇ ਨੇ, ਦਿਸਣ ਡਏ ਨੇ, ਉੱਠ ਕੇ ਖਲੋ ਨਹੀਂ ਸਕਦੇ, ਮਤਲਬ ਮਾਰਸ਼ਾਲਾ ਲਾ ਨਹੀਂ ਸਕਦੇ, ਨਿਕਲ ਕੇ ਮਗਰ ਭੱਜ ਨਹੀਂ ਸਕਦੇ, ਕਿਉਂਕਿ ਕੱਪੜਾ ਕੋਈ ਨਹੀਂ, ਨੰਗੇ ਪਏ ਨੇ ਉੱਥੇ ਪਾਣੀ ਦੇ ਵਿੱਚ। ਅਤੇ ਹੁਣ ਹੋਣਾ ਕੀ ਹੈ, ਹੁਣ ਉਹ ਬਾਹਰ ਜਾ ਕੇ ਚੜ੍ਹ ਗਏ ਨੇ ਟਾਹਲੀ ਦੇ ਉੱਤੇ। ਸ਼ਰੀਫ ਜਿਹੜੇ ਨੇ ਪਹਿਲਾਂ ਤੋਂ ਟਾਹਲੀ 'ਤੇ ਚੜ੍ਹਿਆ ਰਿਹਾ ਨਾ, ਉਹਨਾਂ ਦਾ ਨਿੱਕਾ ਮੁੰਡਾ ਉਹ ਲੰਦਨ ਚਲਾ ਗਿਆ ਸੀ, ਹੁਣ ਟਾਹਲੀ ਤੋਂ ਹੇਠ ਉਤਰਿਆ, ਅਤੇ ਹੁਣ ਉਹ ਉੱਥੇ ਬੈਠਾ ਜਿਹੜਾ ਗੰਡੇਰੀਆਂ ਚੂਪਣ ਡਿਆ ਕਿਸੇ ਕੋਲੋਂ ਲੈ ਕੇ ਰੇਹੜੀ 'ਤੇ। ਵੱਡਾ ਬਾਬਾ ਉਹਨਾਂ ਦਾ ਨਵਾਜ਼ ਸ਼ਰੀਫ, ਉਹ ਆਂਦਾ ਹੈ ਵੀ ਸਾਨੂੰ ਇਕਤਦਾਰ ਚਾਹੀਦਾ, ਇੱਜ਼ਤ ਦਾ ਮਸਲਾ ਕੋਈ ਨਹੀਂ, ਭਾਵੇਂ ਪੈਰਾਂ 'ਚ ਭਾਲਾ ਹੈ, ਲੇਕਿਨ ਇਹ ਜੋ ਤੂੰ ਸਾਡੇ ਨਾਲ ਕੀਤਾ, ਸਾਡਾ ਖਾਣ ਪੀਣ ਹੀ ਬੰਦ ਕਰ ਦਿੱਤਾ। ਤੁਸੀਂ ਮੈਨੂੰ ਦੱਸੋ, ਗਿੱਦੜ ਜਿਹੜੇ ਹੁੰਦੇ ਨੇ ਉਹ ਦਿਨੇ ਤੁਹਾਨੂੰ ਤੰਗ ਨਹੀਂ ਕਰਦੇ? ਜਿਸ ਵੇਲੇ ਗੰਨੇ ਤੁਸੀਂ ਪੀੜਦੇ ਹੋ ਵੇਲਣੇ 'ਤੇ, ਉਹ ਦਿਨੇ ਤੁਹਾਡੇ ਲਾਗੇ ਨਹੀਂ ਆਉਂਦੇ ਪਈ। ਉਹ ਆਂਦੇ ਨੇ ਆਪਣੇ ਗੰਨੇ ਪੀੜੋ, ਉਹਦੇ ਵਿੱਚੋਂ ਰੌ ਸ਼ੌ ਕੱਢੋ, ਉਸ ਤੋਂ ਬਾਅਦ ਉਹਨੂੰ ਕੜਾਹ 'ਚ ਪਾਓ, ਗੁੜ ਬਣਾਓ, ਖੰਡ ਬਣਾਓ, ਉਸ ਤੋਂ ਬਾਅਦ ਉਹਨੂੰ ਗੰਢ ਆਖਦੇ ਨੇ। ਹੁਣ ਕਿਸੇ ਹੋਰ ਪਾਸੇ ਨਾ ਲੈ ਜਿਓ, ਪੰਜਾਬੀ ਦਾ ਲਫ਼ਜ਼ ਹੈ ਉਹ, ਜਿਹਦੇ ਵਿੱਚ ਕੜਾਹ ਦੇ ਵਿੱਚੋਂ ਕੱਢ ਕੇ ਪੱਤ ਪਾਈ ਦੀ ਏ, ਉਹਨੂੰ ਸਾਡੀ ਪੰਜਾਬੀ 'ਚ ਗੰਢ ਆਖਦੇ ਨੇ। ਇਹ ਗੰਢ ਨਹੀਂ ਹੁੰਦੀ ਜਿਵੇਂ ਬੰਨਣ ਵਾਲੀ, ਉਂਝ ਹੀ ਉਹਨੂੰ ਗੰਢ ਆਖਦੇ ਨੇ। ਅਤੇ ਉਹ ਜਿਹੜਾ ਗੰਢ ਹੁੰਦਾ ਉਹਦੇ 'ਚੋਂ ਫਿਰ ਪੇਸੀਆਂ ਬਣਾ ਲੈਂਦੀਆਂ ਨੇ। ਉਹ ਗਿੱਦੜ ਜੋ ਤੁਸੀਂ ਮਰਜ਼ੀ ਤੁਹਾਡਾ ਦਿਲ ਕਰਦਾ ਕਰੋ, ਉਹਨਾਂ ਨੂੰ ਕੋਈ ਮਸਲਾ ਨਹੀਂ। ਰਾਤ ਨੂੰ ਰਾਬ ਉਹ ਖਾਣਾ ਚਾਹੁੰਦੇ ਨੇ, ਰਾਬ 'ਤੇ ਆਈ ਮੈਲ ਜਿਹੜੀ ਬਚੀ ਹੁੰਦੀ ਹੈ, ਉਹ ਮੈਲ ਖਾਣਾ ਚਾਹੁੰਦੇ ਨੇ ਵਿਚਾਰੇ। ਉਹ ਜੇ ਤੁਸੀਂ ਰਾਤ ਨੂੰ ਉਹਨਾਂ ਦੀ ਮੈਲ ਦਾ ਵੀ ਕੋਈ ਬੰਦੋਬਸਤ ਕਰੋ ਨਾ, ਅਤੇ ਉਹ ਫਿਰ ਪਤੀਲੇ ਤੁਹਾਡੇ ਉਲਟਾ ਦਿੰਦੇ ਨੇ ਜਿੱਥੇ ਤੁਸੀਂ ਰਾਬ ਸ਼ਾਬ ਲੁਕਾਈ ਹੋਵੇ ਜਾਂ ਮੈਲ ਲੁਕਾਈ ਹੋਵੇ। ਇਸ ਲਈ ਗਿੱਦੜਾਂ ਜੋਗਾ ਜਿਹੜੀ ਮੈਲ ਹੈ ਮਿੱਠੀ, ਉਹ ਮੈਲ ਵੀ ਮਿੱਠੀ ਹੁੰਦੀ ਹੈ ਨਾ,
ਉਹ ਜਿਹੜੀ ਮੈਲ ਹੈ ਉਹ ਗਿੱਦੜਾਂ ਵਾਸਤੇ ਛੱਡ ਕੇ ਜਾਈਦੀ ਹੈ, ਵਰਨਾ ਗਿੱਦੜ ਜਿਹੜੇ ਨਾ ਉਹ ਚੁੰਬਾ ਨੂੰ ਆਉਂਦੇ ਨੇ, ਜਿਹਦੇ ਉੱਤੇ ਕੜਾਹ ਰੱਖ ਕੇ ਜਿਹਦੇ ਥੱਲੇ ਜਿਹਦੇ ਅੱਗ ਲਾਈ ਦੀ ਚੁੱਲ੍ਹਾ ਹੁੰਦਾ ਜਿਹੜਾ ਵੱਡਾ, ਉਹ ਉੱਥੇ ਬਣਾਇਆ ਹੁੰਦਾ ਮਿੱਟੀ ਨੂੰ ਖੋਦ ਖਾਦ ਕੇ, ਅਤੇ ਉਹ ਫਿਰ ਪੂਰਾ ਤੁਹਾਡਾ ਚੁੰਬਾ ਜਿਹੜਾ ਉਹਦੇ ਵਿੱਚ ਹੀ ਮੁੱਤਰ ਕੇ ਚਲੇ ਜਾਂਦੇ ਨੇ। ਫੀਲਡ ਮਾਰਸ਼ਲ ਸਾਹਿਬ ਦੇ ਨਾਲ ਅਗਲਿਆਂ ਨੇ ਇਹ ਕੀਤਾ ਹੈ। ਉਹ ਹੁਣ ਸ਼ਰੀਫਾਂ ਨੇ ਮਾਜ਼ਰਤ ਨਾਲ ਇਹ ਲਫ਼ਜ਼ ਜਿਹੜਾ ਮੈਂ ਕਹਿਣ ਲੱਗਾ, ਉਹਨਾਂ ਚੁੰਬੇ 'ਚ ਹੀ ਹੱਗ ਦਿੱਤਾ ਹੈ। ਉਹਨਾਂ ਕਿਹਾ ਲਓ ਜੀ ਭਾਈ ਜੀ ਹੁਣ ਭੁਗਤੋ। ਹੁਣ ਫੀਲਡ ਮਾਰਸ਼ਲ ਨੂੰ ਕੋਈ ਸਮਝ ਨਹੀਂ ਆਉਂਦਾ ਵੀ ਮੈਂ ਜਾਵਾਂ ਕਿਹੜੇ ਪਾਸੇ। ਹੁਣ ਫੀਲਡ ਮਾਰਸ਼ਲ ਨੇ ਜਾਂ ਤਾਂ ਘਰ ਜਾਣਾ, ਰਿਟਾਇਰ ਤੇ ਹੋ ਚੁੱਕੇ ਨੇ। ਹੁਣ ਰਿਟਾਇਰਮੈਂਟ ਤੋਂ ਬਾਅਦ ਅਗਰ ਉਹਨਾਂ ਨੋਟੀਫਿਕੇਸ਼ਨ ਦਿੱਤਾ ਤੇ ਹੁਣ ਉਹਨਾਂ ਨੇ ਭੁੰਨੇ ਬਹਾ ਕੇ ਦੇਣਾ ਹੈ। ਹੁਣ ਅੱਗੇ ਵਾਲੇ ਫਰਾਟੇ ਨਹੀਂ, ਅੱਗੇ ਵਾਲੀ ਫਰੌਨੀਅਤ ਨਹੀਂ ਵੀ ਮੈਂ ਇੰਜ ਕਰ ਦਿਆਂਗਾ ਤੇ ਮੈਂ ਉਂਝ ਕਰ ਦਿਆਂਗਾ। ਉਹ ਸਾਰੀ ਅਗਲਿਆਂ ਨੇ ਕੁਰਬਾਨੀ ਤੋਂ ਪਹਿਲਾਂ ਲੇਲਾ ਵੇਖਿਆ ਜੇ ਨਾ, ਉਹ ਕੰਮ ਹੁਣ ਫੀਲਡ ਮਾਰਸ਼ਲ ਸਾਹਿਬ ਨਾਲ ਹੋਇਆ। ਹੁਣ ਪਿਛਲੇ ਪਾਸੇ ਹੋਰ ਪਾਸੇ ਨੂੰ ਹੋ ਕੇ ਤੁਰਨ ਡਏ ਨੇ, ਅਗਲੇ ਪਾਸੇ ਹੋਰ ਪਾਸੇ। ਅਗਲਿਆਂ ਬਿਲਕੁਲ ਸਿੱਧੀ ਤੇ ਪੱਧਰੀ ਕਰ ਛੜੀ ਤੇ ਤਬੀਅਤ ਮਤਲਬ ਭਾਰੀ ਇਸਤਰੀ ਮਾਰੀ ਹੈ। ਅਤੇ ਜ਼ਾਹਿਰ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ ਆਉਂਦੀ ਹੈ। ਅਤੇ ਇਹ ਲਾਲਚੀ ਸਨ ਫੀਲਡ ਮਾਰਸ਼ਲ ਸਾਹਿਬ ਕਿ ਮੈਨੂੰ ਇਸਤਸਨਾ ਵੀ ਚਾਹੀਦਾ ਅਤੇ 27ਵੀਂ ਤਰਮੀਮ ਵੀ ਚਾਹੀਦੀ। ਗੱਪੀਆਂ ਨੇ ਜਨਾਬ ਮਾਰ ਕੇ ਤੇ ਪਰਾਂ ਕਰ ਛੱਡਿਆ ਕੰਮ ਨੂੰ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਵਕਾਸ ਸਾਹਿਬ ਨੇ ਇਸਲਾਮਾਬਾਦ ਆਪਣਾ ਅਮਰੀਕਾ ਤੋਂ ਰਿਪੋਰਟਿੰਗ ਕਰਦੇ ਨੇ, ਬੜਾ ਚੰਗਾ ਨਿੱਘਾ ਮੁੰਡਾ ਹੈ। ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਨੇ ਜ਼ੁਲਮ ਬੜਾ ਕੀਤਾ। ਸਾਡੇ ਕੋਲ ਵਾਹਿਦ ਫੀਲਡ ਮਾਰਸ਼ਲ ਹੈ, ਮਾਜ਼ਰਤ, ਸਾਡੇ ਕੋਲ ਵਾਹਿਦ ਫੀਲਡ ਮਾਰਸ਼ਲ ਹੈ, ਵਾਹਿਦ ਸੈਯਦ ਹੈ, ਵਾਹਿਦ ਹਾਫਿਜ਼ ਕੁਰਾਨ ਹੈ। ਹਾਫਿਜ਼ ਵੀ ਹੈ, ਬਨੂ ਹਾਸ਼ਿਮ ਤੋਂ ਸੈਯਦ ਸਾਹਿਬ ਵੀ ਨੇ ਅਤੇ ਫੀਲਡ ਮਾਰਸ਼ਲ ਵੀ ਨੇ। ਏਡੀ ਤੋਹੀਨ ਕਰ ਦਿੱਤੀ ਹੈ ਨਵਾਜ਼ ਸ਼ਰੀਫ ਸਾਹਿਬ ਨੇ। ਇਵੇਂ ਮਾਹੌਲ ਉਡਾਉਣ ਡਏ ਨੇ ਮੁੰਡੇ। ਮੈਂ ਦੱਸਿਆ ਹੁਣ ਕੰਮ ਇੱਥੇ ਆ ਗਿਆ ਵੀ ਫੀਲਡ ਮਾਰਸ਼ਲ ਦੀਆਂ ਜੋਕਸ ਬਣੀਆਂ ਨੇ, ਮੀਮਸ ਬਣੀਆਂ ਨੇ, ਮਾਹੌਲ ਨੇ। ਮੈਂ ਤੁਹਾਨੂੰ ਦੱਸਿਆ ਵੀ ਉੱਥੇ ਪੰਜਾਬੀ ਦੀਆਂ ਨਜ਼ਮਾਂ ਚੱਲਣ ਡੀਆਂ ਨੇ ਵੀ ਚਾਚਾ ਵਰਦੀ ਲਾਉਂਦਾ ਕਿਉਂ ਨਹੀਂ। ਅਗਲੀ ਸੁਣ ਲਓ। ਅਗਲੀ ਖਬਰ ਇਹ ਹੈ ਕਿ ਰਾਣਾ ਸਨਾਉੱਲਾ ਨੇ ਕਿਹਾ ਵੀ ਭਾਈ ਨਵਾਜ਼ ਸ਼ਰੀਫ ਦਾ ਇਸ ਗੱਲ ਨਾਲ ਕੋਈ ਲੈਣ ਨਹੀਂ, ਉਹਨੂੰ ਵਿੱਚ ਨਾ ਲਿਆਓ। ਇਹ ਨੋਟੀਫਿਕੇਸ਼ਨ ਦੇ ਬਾਰੇ ਨਵਾਜ਼ ਸ਼ਰੀਫ ਨੇ ਕੁਝ ਨਹੀਂ ਆਖਿਆ, ਉਹਨਾਂ ਨੂੰ ਵਿੱਚ ਨਾ ਲਿਆਓ। ਇਹ ਵੈਸੇ ਹੀ ਨਹੀਂ ਨੋਟੀਫਿਕੇਸ਼ਨ ਹੋਇਆ, ਐਵੇਂ ਹੀ ਮਤਲਬ ਐਵੇਂ ਹੀ ਨਹੀਂ ਕੀਤਾ। ਅਸੀਂ ਨਵਾਜ਼ ਸ਼ਰੀਫ ਦੇ ਜ਼ਿੰਮੇ ਨਾ ਲਾਓ, ਨਵਾਜ਼ ਸ਼ਰੀਫ ਸਾਹਿਬ ਬਹੁਤ ਚੰਗੇ ਨੇ, ਉਹਨਾਂ ਦੇ ਜ਼ਿੰਮੇ ਤੁਸੀਂ ਇਹ ਕੰਮ ਨਾ ਲਾਓ। ਅਸੀਂ ਐਵੇਂ ਹੀ, ਮੇਰਾ ਮਤਲਬ ਹੈ। ਇਹ ਪਿਛਲੇ ਦਿਨਾਂ 'ਚ ਇੱਕ ਫੈਸਲਾ ਲਿਖਿਆ ਸੀ ਆਪਣਾ, ਯਾਦ ਕਰੋ, ਉਹਨਾਂ ਨੇ ਬਾਕਰ ਨਜਵੀ ਸਾਹਿਬ ਨੇ, ਜਿਹਦੇ ਵਿੱਚ ਉਹਨਾਂ ਆਖਿਆ ਵੀ ਅੱਜ ਕੱਲ੍ਹ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਨੇ ਨਿਕਾਹ ਤੋਂ ਬਗੈਰ, ਲਿਵ ਇਨ ਰਿਲੇਸ਼ਨਸ਼ਿਪ ਕਹਿਣਾ ਸੀ, ਲਿਵਿੰਗ ਲਿਖ ਛੜਿਆ। ਉਹ ਤੇ ਬੜੀ ਖੈਰ ਲੰਮੀ ਚੌੜੀ ਗੱਲ ਹੋਈ। ਮੇਰੇ ਖਿਆਲ ਤੋਂ ਉਹਨਾਂ ਨੇ ਜ਼ਿਆਦਤੀ ਕੀਤੀ। ਕਿਉਂ? ਅਲੱਗਾ ਤੋਂ ਲਿਖਣੇ ਦੇ ਉੱਤੇ, ਲਿਵ ਇਨ ਰਿਲੇਸ਼ਨਸ਼ਿਪ ਦੇ ਉੱਤੇ ਆਪਣੀ, ਲੇਕਿਨ ਉਸ ਕੇਸ ਦੇ ਵਿੱਚ ਇਹ ਗੱਲ ਨੂੰ ਨਾ ਲਿਆਉਂਦੇ ਤਾਂ ਚੰਗੀ ਗੱਲ ਸੀ। ਬਹਰਹਾਲ ਉਹਦੇ 'ਤੇ ਮੈਂ ਜ਼ਿਆਦਾ ਨਹੀਂ ਜਾਣਦਾ, ਲੇਕਿਨ ਲੋਕੀ ਹੁਣ ਕਹਿਣ ਡਏ ਨੇ ਵੀ ਜਿਵੇਂ ਉਹ ਜਿਹੜਾ ਉਹ, ਮੈਂ ਉਸ ਕੇਸ ਦੇ ਨਾਲ ਰਿਲੇਟਡ ਗੱਲ ਨਹੀਂ ਕਰ ਰਿਹਾ, ਲੇਕਿਨ ਜਿਵੇਂ ਉਹ ਸਾਡੇ ਮਾਸ਼ਰੇ ਦੇ ਵਿੱਚ ਕਈ ਚੀਜ਼ਾਂ ਨੂੰ ਲੋਕੀ ਨਾਮੁਨਾਸਿਬ ਸਮਝਦੇ ਨੇ, ਉਸ ਤਰ੍ਹਾਂ ਫੀਲਡ ਮਾਰਸ਼ਲ ਸਾਹਿਬ ਦੀ ਵੀ ਹਾਲਤ ਹੁਣ ਇਹ ਹੀ ਹੈ ਵੀ ਉਹਨਾਂ ਕੋਲ ਵਰਦੀ ਕੋਈ ਨਹੀਂ, ਕਾਨੂੰਨੀ ਕਾਗਜ਼ ਪੱਤਰ ਕੋਈ ਨਹੀਂ, ਉਹ ਬਸ ਐਵੇਂ ਹੀ ਰਹਿ ਰਹੇ ਨੇ ਉਸ ਘਰ ਦੇ ਵਿੱਚ, ਐਵੇਂ ਹੀ ਤੁਰੀ ਤਰੀ ਜਾ ਰਹੇ ਨੇ। ਵੇਖਦੇ ਕਿਦੋਂ ਤੱਕ ਇਹ ਕੰਮ ਜਿਹੜਾ ਤੁਰਦਾ ਹੈ ਔਰ ਅੱਗੋਂ ਕੰਮ ਜਿਹੜਾ ਉਹ ਪੂਰਾ ਹੁੰਦਾ ਹੈ। ਅੱਛਾ ਜੀ, ਅੱਗੋਂ ਸ਼ਹਜ਼ਾਦ ਇਕਬਾਲ ਸਾਹਿਬ ਨੇ ਇੱਕ ਨਵੀਂ ਖਬਰ ਦੇ ਦਿੱਤੀ। ਉਹਨਾਂ ਆਖਿਆ ਜੀ ਕਿ ਫੀਲਡ ਮਾਰਸ਼ਲ ਨੇ ਇੰਨੀਆਂ ਕੁ ਡਿਮਾਂਡਾਂ ਕੀਤੀਆਂ ਨੇ ਕਿ ਬਿਲਾਵਲ ਦੀ ਕਮਰ ਟੁੱਟ ਗਈ ਹੈ। ਅੱਲਾ ਹੀ ਖੈਰ ਕਰੇ। ਕਿਹੜੀਆਂ ਡਿਮਾਂਡਾਂ ਸਨ ਫੀਲਡ ਮਾਰਸ਼ਲ ਸਾਹਿਬ ਨੇ ਬਿਲਾਵਲ ਸਾਹਿਬ ਨਾਲ ਕੀ ਕਰ ਛੱਡਿਆ ਇਹੋ ਜਿਹਾ? ਮਤਲਬ ਕੋਈ ਭਾਰਾ ਵਜ਼ਨ ਚੁਕਵਾ ਦਿੱਤਾ ਹੈ, ਕੋਈ ਪੰਡ ਛੰਡ ਚੁਕਵਾ ਦਿੱਤੀ ਹੈ ਸਿਰ 'ਤੇ, ਕੋਈ ਪੌੜੀਆਂ ਬਹੁਤੀਆਂ ਚੜ੍ਹਾ ਦਿੱਤੀਆਂ ਨੇ, ਕੋਈ ਮੇਰਾ ਮਤਲਬ ਦੌੜ ਲਵਾ ਛੱਡੀ ਹੈ, ਕੋਈ ਮੇਰਾ ਮਤਲਬ ਕੋਈ ਗਨ ਸ਼ਨ ਚੁਕਵਾ ਕੇ ਤੇ ਉੱਤੇ ਉਹਨਾਂ ਨੇ ਕਿਹਾ ਵੀ ਦੌੜ ਲਾਓ। ਮਤਲਬ ਇਹ ਸਮਝ ਨਹੀਂ ਆ ਰਹੀ। ਪੀਪਲਜ਼ ਪਾਰਟੀ ਦੇ ਇੱਕ ਸੀਨੀਅਰ ਰਹਿਨੁਮਾ ਦੇ ਕੋਲੋਂ ਪੁੱਛਿਆ ਕਿ ਹੁਣ NFC ਤੇ ਸੂਬਾਈ ਮਾਮਲਾਤ 'ਤੇ ਤੁਸੀਂ ਕੀ ਕਰੋਗੇ? ਉਹਨਾਂ ਨੇ ਜਵਾਬ ਦਿੱਤਾ ਕਿ ਸਾਡੀ ਤੇ ਪਹਿਲਾਂ ਹੀ, ਉਹਨਾਂ ਨੇ ਕਿਹਾ ਕਿ ਹੁਣ ਤੇ ਫਰਮਾਇਸ਼ਾਂ ਪੂਰੀਆਂ ਕਰ ਕਰਕੇ ਬਿਲਾਵਲ ਦੀ ਕਮਰ ਟੁੱਟ ਚੁੱਕੀ ਹੈ। ਨਾ ਬਈ ਨਾ, ਇੰਜ ਨਾ ਕਰੋ। ਬਿਲਾਵਲ ਜਿਹੜਾ ਉਹਦੀ ਕਮਰ ਕਿਉਂ ਤੋੜਦੇ ਹੋ? ਬਹਰਹਾਲ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਮਾਮਲਾ ਜਿਹੜਾ ਕਿਸ ਪਾਸੇ ਗਿਆ। ਅੱਛਾ ਜੀ, ਇੱਕ ਪਾਸੇ ਆ ਜਿਹੜਾ ਫੀਲਡ ਮਾਰਸ਼ਲ ਸਾਹਿਬ ਅਧਮੂਏ ਹੋਏ ਨੇ, ਮੱਕੂ ਠੱਪਿਆ ਗਿਆ। ਕੱਲ੍ਹ PTI ਵਾਲੇ ਜਿਸ ਵੇਲੇ ਇhtਜਾਜ ਕਰ ਰਹੇ ਸਨ ਤੇ ਉਹਨਾਂ ਨੂੰ ਪੁਲਿਸ ਉਸ ਤਰੀਕੇ ਨਾਲ ਬਦਤਮੀਜ਼ੀ ਨਹੀਂ ਕਰ ਰਹੀ ਸੀ। ਅਤੇ ਸ਼ਫਕਤ ਅਲੀ ਕੁਰੈਸ਼ੀ ਸਾਹਿਬ ਜਿਹੜੇ ਜਰਨਲਿਸਟ ਨੇ, ਉਹਨਾਂ ਨੇ ਇਹਦੇ ਉੱਤੇ ਗੱਲ ਕੀਤੀ ਕਿ ਜਿਸ ਵੇਲੇ ਗ੍ਰਿਫਤਾਰੀ ਨਹੀਂ ਕੀਤੀ ਤੇ ਉਹਨਾਂ ਦੇ ਕੋਲੋਂ ਪੁੱਛਿਆ SHO ਇਸ਼ਫਾਕ ਵੜੈਚ ਕੋਲੋਂ, ਉਹ ਫੇਮਸ SHO ਜਿਹੜਾ ਜਰਨੈਲੀ SHO ਹੈ, ਉਹਨਾਂ ਦੇ ਕੋਲੋਂ ਪੁੱਛਿਆ ਵੀ ਸਰਕਾਰ ਅੱਜ, ਉਹਨਾਂ ਕਿਹਾ ਅੱਜ ਪ੍ਰੋਟੋਕੋਲ ਦੇਣ ਆਏ, ਜਿਸ ਦਿਨ ਗ੍ਰਿਫਤਾਰੀ ਕਰਨੀ ਹੋਏਗੀ ਕਰ ਲਾਂਗੇ, ਅੱਜ ਸਾਨੂੰ ਆਰਡਰ ਨਹੀਂ। ਆਰਡਰ ਕਿੱਥੋਂ ਹੋਣਾ ਹੈ? ਸਾਹਿਬ ਤੇ ਆਪ ਭੁੰਨੇ ਬੈਠੇ ਨੇ ਗੋਡੇ ਗੋਡੇ ਪਾਣੀ ਦੇ ਵਿੱਚ। ਇਸ ਵੇਲੇ ਆਰਡਰ ਨਹੀਂ ਦਿੱਤੇ ਜਾਣੇ, ਇਸ ਵੇਲੇ ਕੰਮ ਜ਼ਰਾ ਸਾਹਿਬ ਦਾ ਆਪਣਾ ਖਰਾਬ ਹੈ। ਅੱਛਾ ਜੀ, ਹਨੀਫ ਅਬਾਸੀ ਸਾਹਿਬ ਨੇ, ਆਪਣੇ ਹਨੀਫ ਸਾਹਿਬ ਨੇ, ਜਾਣਦੇ ਹੀ ਹੋ ਤੁਸੀਂ ਉਹਨਾਂ ਨੂੰ, ਸਾਰੇ ਮਸ਼ਹੂਰੇ ਜ਼ਮਾਨਾ ਨੇ, ਤੁਹਾਨੂੰ ਵੀ ਪਤਾ ਵੀ ਕਦ ਲਈ ਮਸ਼ਹੂਰ ਨੇ। ਉਹਨਾਂ ਆਖਿਆ ਵੀ ਫੈਜ਼ ਹਮੀਦ ਜਦੋਂ ਪਾਵਰ ਸੀ ਉਹ ਸਮਝਦਾ ਸੀ ਉਹਨੂੰ ਕੋਈ ਨਹੀਂ ਵੇਖ ਰਿਹਾ, ਲੇਕਿਨ ਉਹਦੀ ਰਿਕਾਰਡਿੰਗ ਹੋ ਰਹੀ ਸੀ। ਮਤਲਬ ਸਾਰੀਆਂ ਗੱਲਾਂ ਉਹਦੀਆਂ ਰਿਕਾਰਡ ਹੋਈਆਂ ਨੇ, ਹਰ ਕੰਮ ਉਹਦਾ। ਅਤੇ ਕੀ ਐਸੇ ਸ਼ਖਸ ਨੂੰ ਛੋੜ ਦਿੱਤਾ ਜਾਏ ਜਿਹਨੇ ਅਦਾਰੇ ਅਤੇ ਮੁਲਕ ਦੇ ਖਿਲਾਫ ਸਾਜ਼ਿਸ਼ ਕੀਤੀ?
ਇਹਨਾਂ ਦੇ ਟਰਾਇਲ ਤੇ ਵਕਤ ਲੱਗੇਗਾ, ਲੇਕਿਨ ਹਰ ਸਬੂਤ ਗੌਰ ਨਾਲ ਵੇਖਿਆ ਜਾ ਰਿਹਾ ਹੈ। ਇਹ ਵੇਖੋ ਐਵੇਂ ਮੈਨੂੰ ਕਈ ਵਾਰੀ ਹਿਸਾਬ ਨਹੀਂ ਲੱਗਦਾ ਨੀਵ ਬਾਸੀ ਵਰਗੇ ਬੰਦੇ ਦਾ, ਨਹੀਂ ਸਮਝ ਆਉਂਦੀ ਵੀ ਵੀਰ ਮੇਰਿਆ ਤੂੰ ਫਿਰ ਇਹੋ ਹੀ ਭੈੜੇ ਕੰਮ ਕਰਨੇ ਨੇ, ਫਿਰ ਤੂੰ ਇੱਥੇ ਫੱਦਿਆ ਜਾਣਾ ਕਿਸੇ ਨਾ ਕਿਸੇ ਕੰਮ, ਫਿਰ ਤੇਰਾ ਕਿਸੇ ਨੇ ਮਾਂਜਾ ਲਾਉਣਾ, ਕਿਹੜੇ ਕੰਮਾਂ 'ਚ ਪਿਆ ਤੂੰ, ਫਿਰ ਤੂੰ ਆਖਣਾ ਮੇਰੇ ਨਾਲ ਬੜਾ ਜ਼ੁਲਮ ਹੋ ਗਿਆ। ਤੈਨੂੰ ਕੀ ਪਤਾ ਅੰਦਰ ਫੈਜ਼ ਹਮੀਦ ਦਾ ਟਰਾਇਲ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਰੇਲਵੇ ਦੀ ਜਨਾਬ ਨੂੰ ਵਜ਼ਾਰਤ ਦਿੱਤੀ ਹੈ, ਉਹ ਵੀ ਚਲਾਉਣ ਕੋਈ ਹੋਰ ਡਿਆ, ਤੁਸੀਂ ਅੱਗੇ ਅੱਗੇ, ਮੇਰਾ ਮਤਲਬ ਹੈ ਕਿ ਖੈਰ ਮੈਂ ਉੱਤੇ ਕੀ ਗੱਲ ਕਰਾਂ। ਲੇਕਿਨ ਮੁਖਤਸਰ ਇਹ ਹੈ ਕਿ ਹਾਫਿਜ਼ ਸਾਹਿਬ ਤੁਹਾਨੂੰ ਮੇਰਾ ਪੈਗਾਮ ਹੈ ਕਿ ਜਿਵੇਂ ਜਨਰਲ ਫੈਜ਼ ਦੇ ਪਿੱਛੇ ਚੜ੍ਹੇ ਨਾ, ਇਹਨਾਂ ਤੁਹਾਡੀਆਂ ਵੀ ਇੰਝ ਹੀ ਗੰਦੀਆਂ ਫਿਲਮਾਂ ਦੀ ਗੱਲ ਕਰਨੀ ਜੇ ਵੀ ਸਾਡੇ ਕੋਲ ਤੁਹਾਡੀਆਂ ਸਾਰੀਆਂ ਫਿਲਮਾਂ ਨੇ। ਬਸ ਥੋੜ੍ਹੇ ਹੀ ਦਿਨ ਨੇ, ਬੰਦਾ ਜਿੱਦਣ ਰਿਟਾਇਰ ਹੋ ਜਾਂਦਾ ਹੈ ਇਹ ਮਗਰ ਪੈ ਜਾਂਦੇ ਨੇ। ਬਾਕੀ ਮੈਂ ਤੁਹਾਨੂੰ ਦੱਸਾਂ ਨਿੰਮਾ ਤੁਹਾਡੇ ਪਿੱਛੇ ਪੈ ਗਏ ਨੇ। ਇਹਨਾਂ ਦੇ ਕੁਝ ਸਹਾਫੀ ਜਿਹੜੇ ਨੇ ਉਹ ਤੁਹਾਨੂੰ ਲਾਨ ਤਾਨ ਕਰਨਾ ਸ਼ੁਰੂ ਹੋ ਗਏ ਨੇ ਆਲਰੇਡੀ। ਇਸ ਲਈ ਤਿਆਰੀ ਫੜੋ ਬੇਇੱਜ਼ਤੀ ਕਰਾਉਣ ਦੀ ਇਹਨਾਂ ਕੋਲੋਂ। ਅਸੀਂ ਤਾਂ ਕਰਨੀ ਹੈ, ਸਾਡਾ ਤਾਂ ਹੁਣ ਕਲੀਅਰ ਹੈ ਵੀ ਅਸੀਂ ਕਰਨੀ ਹੈ, ਅਤੇ ਨਾਲ ਇਹਨਾਂ ਕੋਲੋਂ ਵੀ ਕਰਾਓ ਹੁਣ। ਅਤੇ ਹੁਣ ਤਾਂ ਮੇਰਾ ਮਤਲਬ ਹੈ ਕਿ 2 ਪਾਰਟੀਆਂ ਕੁਆਲੀ ਕਰਨਗੀਆਂ ਜਨਾਬ ਦੀਆਂ, ਹੋ ਸਕਦਾ 3 ਵੀ 4 ਵੀ, ਮੈਨੂੰ ਨਹੀਂ ਪਤਾ, ਅਤੇ ਕਿਸੇ ਨੇ ਤੁਹਾਡੀ ਓਨਰਸ਼ਿਪ ਲੈਣੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਜਿਹੜੀ ਦੇਣੀ ਹੈ ਉਹ ਖਬਰਦਾਰ ਅਤੇ ਹੋਸ਼ਿਆਰ ਖਬਰ ਸਾਨੂੰ ਆਈ ਹੈ। ਸਾਨੂੰ ਇੱਕ ਧਮਕੀਨੁਮਾ ਖਬਰ ਹੀ ਆ ਗਈ ਹੈ। ਅਗਲਿਆਂ ਨੇ ਕਿਹਾ ਵੀ ਬੰਦੇ ਦੇ ਪੁੱਤਰ ਬਣ ਜਾਓ, ਅਗਰ ਤੁਸੀਂ ਨਾ ਬਣੇ ਤਾਂ ਤੁਹਾਡੀ ਅਸੀਂ ਜਿਹੜੀ ਹੈ ਉਹ ਤਬਾਹੀ ਕਰ ਦਿਆਂਗੇ। ਇਹ ਜਨਾਬ ਉਹਨਾਂ ਨੇ ਕਿਹਾ ਕਿ हमसे टकराओगे तो जियोगे कैसे, हम हर जुल्म की दीवार को गिरा दिया करते हैं। मैं शहबाज गिल ਨੂੰ ਪੈਗਾਮ ਦੇਣਾ ਚਾਹੁੰਦਾ ਕਿ ਅਰਾਈਆਂ ਨਾਲ ਜਿਹੜਾ ਟਕਰਾਏਗਾ ਪਾਸ਼ ਹੋ ਜਾਏਗਾ। ਨਹੀਂ ਤੇ ਚੈੱਕ ਕਰਕੇ ਵੇਖ ਲਓ ਆਦਿਲ ਉਮਰ ਦਾ ਕੀ ਹਾਲ ਕੀਤਾ। ਘੁੰਮਣ ਸਿਆਲਕੋਟੀ ਦਾ ਕੀ ਹਾਲ ਹੋਇਆ। ਤੂੰ ਮਜ਼ਾਕ ਨਾਲ ਸਾਡੀ ਬਰਾਦਰੀ ਦੀ ਤੋਹੀਨ ਕੀਤੀ ਹੈ, ਸਾਡੇ ਬਜ਼ੁਰਗਾਂ ਨੇ ਨਸੀਹਤ ਕੀਤੀ ਇਹਨੂੰ ਕੁਝ ਨਹੀਂ ਆਖਣਾ, ਅਤੇ ਲਿਹਾਜ਼ਾ ਦੁਬਾਰਾ ਇੰਜ ਦੀ ਹਰਕਤ ਨਹੀਂ ਕਰਨੀ। ਅੰਜਮਨ ਅਰਾਈਆਂ ਕਸੂਰ ਟਿਕਟਾਕ ਬੈਟਰ ਟੂ ਅਵੋਇਡ। ਇਹ ਜਨਾਬ ਸਾਨੂੰ ਪੈਗਾਮ ਆਇਆ। ਭਾਈ ਮੇਰੀ ਗੱਲ ਸੁਣੋ, ਅਸੀਂ ਤਾਂ ਵੈਸੇ ਹੀ ਅਰਾਈਆਂ ਕੋ ਡਰਦੇ ਹਾਂ, ਤੁਹਾਡੀ ਮਿਹਰਬਾਨੀ। ਉਹ ਆਦਿਲ ਉਮਰ ਸਾਹਿਬ ਨਹੀਂ ਡਰਦੇ ਹੋਣੇ, ਘੁੰਮਣ ਸਿਆਲਕੋਟੀ ਨਹੀਂ ਡਰਦਾ ਹੋਣਾ। ਭਾਈ ਮੈਂ ਤਾਂ ਡਰਦਾ ਤੁਹਾਡੇ ਤੋਂ, ਤਗੜੇ ਬੰਦੇ ਹੋ ਤੁਸੀਂ। ਮੈਂ ਤਾਂ ਐਵੇਂ ਹੀ ਇੱਕ ਮਾਹੌਲ ਕੀਤਾ ਸੀ ਤੁਹਾਨੂੰ। ਉਹ ਤੁਹਾਡਾ ਇੱਕ ਬਿਆਨ ਆਇਆ ਸੀ ਵੀ ਅਰਾਈ 8-9 ਕਰੋੜ ਨੇ ਪਾਕਿਸਤਾਨ 'ਚ, ਪਤਾ ਨਹੀਂ 12 ਕਰੋੜ ਨੇ, ਅਤੇ ਵਜ਼ੀਰ ਆਜ਼ਮ ਅਰਾਈਆਂ ਦਾ ਹੋਣਾ ਚਾਹੀਦਾ। ਮੈਂ ਕਿਹਾ ਸੀ ਵੀ ਜ਼ਰਾ ਥੋੜ੍ਹਾ ਮਸਾਲਾ ਘੱਟ ਰੱਖ ਲਓ। ਤੁਸੀਂ ਕਰ ਗਏ ਹੋ ਗੁੱਸਾ। ਮੈਂ ਹੁਣ ਉਹਦਾ ਤੁਹਾਨੂੰ ਮਸ਼ਵਰਾ ਦਿੰਦਾ ਭਾਈ ਜੀ। ਉਹਦਾ ਮਸ਼ਵਰਾ ਇਹ ਕਿ ਮੈਂ ਆਉਂਦਾ ਹੈ ਵੀ ਅਰਾਈ ਕਿਉਂਕਿ ਤਗੜੀ ਕੌਮ ਹੈ, ਇਹ ਵਜ਼ੀਰ ਆਜ਼ਮ ਬਣਵਾ ਕੇ ਤੁਸੀਂ ਕੀ ਲੈਣਾ। ਉੱਤੋਂ ਤੁਸੀਂ ਇਹ ਵੀ ਆਖਿਆ ਵੀ ਪਾਸ਼ ਹੋ ਜਾਓਗੇ। ਮੈਂ ਤਾਂ ਡਰ ਗਈ। ਹੁਣ ਉਸ ਤੋਂ ਬਾਅਦ ਮੈਂ ਤਾਂ ਵੈਸੇ ਵੀ ਮੇਰੇ ਜਿਹੜੇ ਬੈਸਟ ਹੈ, ਹੁਣ ਵੀ ਇੱਕ ਮੈਨੂੰ ਫੋਨ ਕਰਨ ਡਿਆ ਸੀ, ਨਾਂ ਦੱਸ ਦਿੱਤਾ ਅਤੇ ਉਹ ਚੁੱਕਿਆ ਜਾਣਾ ਵਿਚਾਰਾ, ਉਹ ਵੀ ਅਰਾਈ ਹੈ, ਮੇਰਾ ਬੜਾ ਕਰੀਬੀ ਦੋਸਤ ਹੈ। ਮੇਰੇ ਤਾਂ ਬਹੁਤ ਸਾਰੇ ਜਿਹੜੇ ਕਰੀਬੀ ਦੋਸਤ ਨੇ ਜਾਂ ਅਰਾਈ ਨੇ ਜਾਂ ਗੁੱਜਰ ਨੇ, ਯਕੀਨ ਕਰੋ ਰੱਬ ਦੀ ਸਹੁੰ, ਮੈਂ ਤੁਹਾਡੇ ਨਾਲ ਝੂਠ ਨਹੀਂ ਮਾਰਦਾ। ਜਾਂ ਬਹੁਤੇ ਸਾਰੇ, ਮੈਂ ਬਹੁਤ ਤਾਦਾਦ ਵੈਸੇ ਤਾਂ ਸਾਰੀਆਂ ਕੌਮਾਂ ਦੇ ਦੋਸਤ ਨੇ, ਲੇਕਿਨ ਬਹੁਤ ਜਿਹੜੇ ਕਰੀਬੀ ਦੋਸਤ ਨੇ ਉਹਨਾਂ 'ਚੋਂ ਜ਼ਿਆਦਾ ਨੰਬਰ ਜਾਂ ਅਰਾਈ ਨੇ ਅਤੇ ਜਾਂ ਗੁੱਜਰ ਨੇ। ਅਤੇ ਇਸ ਲਈ ਮਿਹਰਬਾਨੀ ਕਰੋ ਭਾਈ, ਮੈਂ ਪਾਸ਼ ਨਹੀਂ ਹੋਣਾ ਚਾਹੁੰਦਾ। ਮੈਂ ਤਾਂ ਅੱਗੇ ਉੱਧਰ ਫੀਲਡ ਮਾਰਸ਼ਲ ਨਾਲ ਟਕਰਾਇਆ, ਉੱਤੋਂ ਹੁਣ ਅਰਾਈਆਂ ਨਾਲ ਵੀ ਵੈਰ ਪਾ ਲਾਂ, ਅਤੇ ਮੈਂ ਜੀਣਾ ਕਿੱਥੇ ਹੈ। ਇਸ ਲਈ ਭਾਈ ਮੈਨੂੰ ਦਿਓ ਮਾਫੀ। ਮੈਂ ਤੁਹਾਡੀ ਗੱਲ ਨੂੰ ਦੁਬਾਰਾ ਇੰਡੋਰਸ ਕਰ ਦੇਣਾ, ਬਣਾਓ ਤੁਸੀਂ ਵਜ਼ੀਰ ਆਜ਼ਮ। ਲੇਕਿਨ ਉਸ ਤੋਂ ਵੀ ਬਿਹਤਰ ਤੁਹਾਨੂੰ ਗੱਲ ਦੱਸਦਾ ਮੈਂ, ਤੁਸੀਂ ਭਾਈ ਇਸ ਤਰ੍ਹਾਂ ਕਰੋ ਕਿ ਚੀਫ ਆਫ ਡਿਫੈਂਸ ਫੋਰਸ ਦਾ ਅਹੁਦਾ ਨਵਾਜ਼ ਸ਼ਰੀਫ ਨਹੀਂ ਦੇਣ ਡਿਆ ਫੀਲਡ ਮਾਰਸ਼ਲ ਨੂੰ। ਤੁਸੀਂ ਕੋ ਅਰਾਈਆਂ 'ਚੋਂ ਬੰਦਾ ਤਗੜਾ ਨੱਪੋ ਅਤੇ ਉਹਨੂੰ ਲੈ ਜਾਓ, ਦਸਤੀ ਪਹੁੰਚੋ ਸਵੇਰੇ। ਨਵਾਜ਼ ਸ਼ਰੀਫ ਸਾਹਿਬ ਵੀ ਵਿਹਲੇ ਹੀ ਹੁੰਦੇ ਨੇ ਅੱਜ ਕੱਲ੍ਹ, ਮੁਲਾਕਾਤ ਮਾਰੋ, ਉਹਨਾਂ ਨੂੰ ਕਹੋ ਵੀ ਬੰਦਾ ਆਪਣਾ ਇਹਨੂੰ ਲਾਓ ਚੀਫ ਆਫ ਡਿਫੈਂਸ ਫੋਰਸਿਸ। ਤਾਂ ਕੰਮ ਹੀ ਸਾਰੇ ਛੱਡ ਦਿਓ, ਦਫਾ ਕਰੋ। ਥੱਲੇ ਫਿਰ ਕੌਣ ਲੱਗਦਾ ਅਤੇ ਕੌਣ ਨਹੀਂ ਲੱਗਦਾ। ਹਰ ਸ਼ੈ ਮਤਲਬ ਹਰ ਮੁਰਾਦ ਪੂਰੀ, ਮਹਿਬੂਬ ਆਪਕੇ ਕਦਮੋਂ ਮੇਂ, ਵਜ਼ੀਰ ਆਜ਼ਮ ਤੁਹਾਡੇ ਕਦਮਾਂ 'ਚ। ਇਸ ਲਈ ਸ਼ਹਬਾਜ਼ ਗਿੱਲ ਦੇ ਪਿੱਛੇ ਲਾਠੀ ਫੜਨ ਨਾਲ ਕੀ ਹੋਣਾ, ਉਹ ਪਹਿਲਾਂ ਹੀ ਤੁਹਾਡੇ ਸਾਹਮਣੇ ਜਿਹੜੇ ਪਾਸੇ ਮੈਂ, ਉਹ ਮੈਨੂੰ ਦੱਸੋ ਨਾ ਵੀ ਤੁਹਾਡੇ ਨਾਲ ਹੁਣ ਜੇ ਮੈਂ ਆਪਣਾ ਕੜਮਾਸ ਪਾਵਾਂਗਾ ਤਾਂ ਨੁਕਸਾਨ ਹੀ ਕਰਾਂਗਾ। ਇੱਕ ਤਾਂ ਯਾਰ ਨੇ ਮੇਰੇ ਬੜੇ ਸਾਰੇ ਰਾਹੀਂ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਅਤੇ ਮੈਂ ਅਫੋਰਡ ਹੀ ਨਹੀਂ ਕਰਦਾ। ਇਸ ਲਈ ਭਾਈ ਜਾਣ ਦਿਓ ਮੇਰੇ ਨਾਲ, ਮੈਂ ਇਹ ਨਾ ਸਮਝਣਾ ਮੈਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਸੀ, ਮੈਂ ਕਰ ਹੀ ਨਹੀਂ ਸਕਦਾ, ਮੈਂ ਸੋਚ ਵੀ ਨਹੀਂ ਸਕਦਾ। ਇਹ ਤਾਂ ਉਹ ਤੁਹਾਡੇ ਇੱਕ ਮੈਂ ਤਬਸਰੇ 'ਤੇ ਗੱਲ ਕੀਤੀ ਸੀ ਵੀ ਥੋੜ੍ਹਾ ਮਸਾਲਾ ਘੱਟ ਰੱਖੋ, ਲੇਕਿਨ ਹੁਣ ਤੁਸੀਂ ਅਗਰ ਬਜ਼ਿੱਦ ਹੋ ਵੀ ਨਹੀਂ ਮਸਾਲਾ ਪੂਰਾ ਰੱਖਣਾ ਹੈ ਜਾਂ ਬਹੁਤਾ ਰੱਖਣਾ ਹੈ, ਅਤੇ ਫਿਰ ਮੇਰੇ ਵੱਲੋਂ ਵੀ ਥੋੜ੍ਹਾ ਜਿਹਾ ਮਸਾਲਾ ਪਾ ਦਿਓ। ਫਿਰ ਚੇਅਰਮੈਨ ਆਪਣਾ ਚੀਫ ਆਫ ਡਿਫੈਂਸ ਫੋਰਸ ਹੀ ਲਵੋ, ਛੱਡੋ ਵਜ਼ੀਰ ਆਜ਼ਮ। ਅੱਛਾ ਜੀ, ਆਖਰੀ ਖਬਰ ਆਪਣਾ ਅਬਰਾਰੁਲ ਹਕ ਸਾਹਿਬ ਦੀ ਚੈਰਿਟੀ ਦੀ ਉੱਥੋਂ ਕੋਈ ਆਈ ਹੈ ਖਬਰ ਲੰਦਨ ਤੋਂ ਵੀ ਉਹ ਕਿਸੇ ਨੇ 50 ਪਾਉਂਡ ਦਿੱਤੇ ਉਹ ਬੱਚੇ, ਉਹ ਚੈਰਿਟੀ ਵਾਸਤੇ, ਜਿਹੜੀ ਵੀ ਕਿਸੇ ਚੈਰਿਟੀ ਲਈ ਉਹ ਫੰਡ ਰੇਜ਼ਿੰਗ ਕਰ ਰਹੇ ਹੋਣੇ ਨੇ, ਤਾਂ ਉਹਨਾਂ ਨੇ ਉਹ ਜੇਬ 'ਚ ਪਾ ਲਏ ਅਤੇ ਲੋਕਾਂ ਨੇ ਬੜਾ ਉਹਦਾ ਮਖੌਲ ਉਡਾਇਆ ਵੀ ਇਹਨਾਂ ਉਹ 50 ਪਾਉਂਡ ਜੇਬ 'ਚ ਕਿਉਂ ਪਾ ਲਏ। ਉਹ ਚਲੋ ਕੋਈ ਗੱਲ ਨਹੀਂ, ਜੇਬ 'ਚ ਪਾ ਲਏ, ਕੱਢ ਕੇ ਜਮ੍ਹਾਂ ਕਰਾਤੇ ਹੋਣਗੇ ਚੈਰਿਟੀ 'ਚ, ਐਸੀ ਤਾਂ ਕੋਈ ਗੱਲ ਨਹੀਂ। ਉਹ ਕਿਹੜਾ ਜੇਬ ਜਿਹੜੀ ਉਹ ਥੱਲਿਓਂ ਕਿਸੇ ਹੋਰ ਪਾਸੇ ਅੱਪੜ ਗਈ ਹੈ। ਇੱਕ ਤਾਂ ਪਤਾ ਨਹੀਂ ਕਿੱਧਰ ਪਹੁੰਚ ਜਾਂਦੇ ਹੋ, ਮਤਲਬ ਕਹਿਣ ਦਾ ਵੀ ਜੇਬ ਦੇ ਵਿੱਚੋਂ ਸਿੱਧਾ ਉਹਨਾਂ ਦੇ ਬੈਂਕ ਜ਼ਾਤੀ ਅਕਾਊਂਟ 'ਚ ਤਾਂ ਨਹੀਂ ਚਲੇ ਗਏ ਨਾ, ਕੱਢ ਕੇ ਕਿਤੇ ਪਾਏ ਹੀ ਹੋਣਗੇ ਬਾਅਦ ਦੇ ਵਿੱਚ। ਅਤੇ ਬਹਰਹਾਲ ਅਬਰਾਰੁਲ ਹਕ ਸਾਹਿਬ ਤੁਸੀਂ ਵੀ ਮਿਹਰਬਾਨੀ ਕਰੋ, ਥੋੜ੍ਹਾ ਜਿਹਾ ਸਿਆਣੇ ਬੰਦੇ ਜੇ ਤੁਸੀਂ ਵੀ, ਤਾਂ ਪਾਉਣ ਲੱਗੇ ਪੈਸੇ ਜਿਹੜੇ ਵੇਖ ਲਿਆ ਕਰੋ।
ਤੇ ਥੋੜ੍ਹਾ ਖਿਆਲ ਕਰੋ, ਤੁਸੀਂ ਸਿੱਧੇ ਜੇਬ 'ਚ ਪਾ ਲਿਓ, ਤੇ ਬੰਦਾ ਨਾਲ ਖਿਲਾਰਿਆ ਕਰੋ। ਲੋਕੀ ਵਿਆਹ ਸ਼ਾਦੀ 'ਤੇ ਵੀ ਜਿਸ ਵੇਲੇ ਪੈਸੇ ਫੜਦੇ ਨੇ ਨਾ, ਨਿਉਂਦਰਾ ਫੜਦੇ ਨੇ, ਤੇ ਉੱਥੇ ਵੀ ਬੰਦਾ ਲਿਖਣ ਡਿਆ ਹੁੰਦਾ ਵੀ ਫਲਾਣੇ ਵੱਲੋਂ ਇੰਨੇ ਆਏ ਨੇ, ਸਮਝ ਰਹੇ ਹੋ? ਤੇ ਉੱਥੇ ਇੱਕ ਬੰਦਾ ਭਾਲੋ ਨਾਲ, ਜਿਹੜਾ ਉਹ ਲਿਖੀ ਜਾਏ ਉਹ ਜਿਹੜੇ ਪੈਸੇ ਨੇ ਉਹ ਬਾਅਦ ਦੇ ਵਿੱਚ ਉਹਨੇ ਤੁਹਾਡੇ ਅਕਾਊਂਟ ਜਮ੍ਹਾਂ ਹੋ ਜਾਣ। ਸਲਿੱਪ ਕੱਢੋ ਉਸ ਬੈਂਕ ਦੀ ਤੇ ਲੋਕਾਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿਓ ਵੀ ਬਈ ਇਹ ਲੰਦਨ 'ਚ ਫਲਾਣੇ ਥਾਂ 'ਤੇ ਹੋਇਆ ਸੀ ਮੁਜ਼ਾਹਰਾ, ਸਟੇਜ 'ਤੇ ਅਨਾਊਂਸ ਕੀਤਾ ਸੀ 13,900 ਇਕੱਠਾ ਹੋਇਆ ਸੀ, ਜਾਂ 13 ਲੱਖ ਇਕੱਠਾ ਹੋਇਆ ਸੀ, ਜਾਂ 13 ਕਰੋੜ ਹੋਇਆ ਸੀ, ਜਿੰਨਾ ਵੀ ਉਹ ਹੈ ਵੇਖੋ ਅਕਾਊਂਟ 'ਚ ਇਸ ਤਾਰੀਖ ਨੂੰ ਜਮ੍ਹਾਂ ਹੋ ਗਿਆ, ਠੱਕ ਕਰਕੇ ਮੇਰਾ ਮਤਲਬ ਕੰਮ ਪੂਰਾ ਕਰ ਦਿਓ। ਸਮਝਦੇ ਹੋ ਨਾ? ਬਾਕੀ ਤੁਹਾਡੀ ਮਰਜ਼ੀ ਹੈ। ਹੁਣ ਇਹ ਨਾ ਹੋਵੇ ਵੀ ਜਿਵੇਂ ਉਹ ਆਉਂਦੇ ਨੇ ਪਾਸ਼ ਹੋ ਜਾਓਗੇ ਕਿਤੇ, ਅਬਰਾਰੋ ਲੱਖ ਸਾਹਿਬ ਵੀ ਪਾਸ਼ ਨਾ ਕਰ ਦੇਣ। ਸਾਡੀ ਤਾਂ ਕਿਸਮਤ ਹੀ ਇਹੋ ਜੀ, ਸਾਰੇ ਹੀ ਪਾਸ਼ ਕਰਨ ਨੂੰ ਲੱਗੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇਰਾ ਬਰਾਕਾ।